व्यूअर्स वेलकम बैक इन आवर प्रोग्राम जी। डॉक्टर साहब साडा अगला फेसबुक मैसेज भुवनेश्वर उड़ीसा तो अनिकेत कुमार जी का आया है। ये लिखते हैं डॉक्टर अमरजीत सिंह जी धन्यवाद बहुत बहुत मेरा मैसेज साझा करन लई। तुसी अपने आप नूं सिख ना समझो, तुसी खालिस्तानी अतवादी हो। मेरी धमकी सिखां नूं नहीं खालिस्तानियां लई है। गुरु महाराज ने एक सिख नूं 1.25 लाख बराबर दस्या है, पर तुसी खालसा नहीं हो। असल खालसा साडे सिख भरा हन ते ओ साडे देश दे रक्षक हन। सिख भरावां ने देश ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ, ਤੁਹਾਡੀ ਤਰ੍ਹਾਂ ਨਹੀਂ ਹਨ। 1984 ਤੋਂ ਬਾਅਦ ਹਿੰਦੂਆਂ ਵੱਲੋਂ ਸਿੱਖਾਂ ਨੂੰ ਮਾਰਨ ਦੀ ਕੋਈ ਇੱਕ ਘਟਨਾ ਵੀ ਨਹੀਂ ਹੋਈ, ਕੋਈ ਹਿੰਦੂ ਸਿੱਖ ਦੰਗੇ ਨਹੀਂ ਹੋਏ। 84 ਤੋਂ ਬਾਅਦ ਭਾਰਤ 'ਚ ਸਿੱਖ ਹਮੇਸ਼ਾ ਸਭ ਤੋਂ ਸਤਿਕਾਰਯੋਗ ਰਹੇ ਹਨ। ਹਾਂ, ਸਿੱਖਾਂ ਖਿਲਾਫ ਕੁਝ ਵਧੀਕੀਆਂ ਸਨ, ਪਰ ਉਹ ਬੀਤੇ ਦਾ ਇਤਿਹਾਸ ਹਨ। ਹੁਣ ਉਸ ਦੀ ਸਜ਼ਾ ਮੁਜਰਮ ਨੂੰ ਮਿਲ ਚੁੱਕੀ ਹੈ। ਤੁਸੀਂ ਇੰਦਰਾ ਗਾਂਧੀ ਨੂੰ ਮਾਰਿਆ। 1984 ਦੇ ਦੰਗੇ ਹਿੰਦੂ ਸਿੱਖ ਦੰਗੇ ਨਹੀਂ ਸਨ, ਬਲਕਿ ਕਾਂਗਰਸ ਸਿੱਖ ਦੰਗੇ ਸਨ ਅਤੇ ਮੈਂ ਇਸ ਕਾਰੇ ਲਈ ਕਦੇ ਕਾਂਗਰਸ ਨੂੰ ਮਾਫ ਨਹੀਂ ਕਰ ਸਕਦਾ। ਤੁਸੀਂ ਇਹ ਕਿਉਂ ਭੁੱਲ ਜਾਂਦੇ ਹੋ ਕਿ 5 ਤੋਂ 6 ਲੱਖ ਸਿੱਖ ਅੱਜ ਭਾਰਤੀ ਫੌਜ ਵਿੱਚ ਸੇਵਾ ਕਰ ਰਹੇ ਹਨ। 3 ਰੈਜੀਮੈਂਟਸ ਨਿਰੀਆਂ ਸਿੱਖਾਂ ਦੀਆਂ ਹਨ ਆਰਮੀ 'ਚ। ਉਹ ਭਾਰਤ ਮਾਤਾ ਲਈ ਆਪਣਾ ਆਪ ਕੁਰਬਾਨ ਕਰ ਰਹੇ ਹਨ। ਤੁਸੀਂ ਸਿਰਫ ਕੁਝ 100 ਹੋ ਅਤੇ ਇੱਥੇ ਕਰੋੜਾਂ ਸਿੱਖ ਹਨ। KPS ਗਿੱਲ ਭੁੱਲ ਗਿਆ ਤੁਹਾਨੂੰ? ਜਨਰਲ ਵਿਕਰਮ ਸਿੰਘ ਨਹੀਂ ਯਾਦ? ਮੇਰੇ ਕੋਲ ਕਿੰਨੀਆਂ ਉਦਾਹਰਨਾਂ ਹਨ। ਤੁਸੀਂ ਖਾਲਿਸਤਾਨੀ ਹੋ ਅਤੇ ਇਹ ਹਨ ਅਸਲ ਸਿੱਖ। ਇਹ ਤੁਹਾਨੂੰ ਮਾਰ ਦੇਣਗੇ। ਮੈਂ ਧਰਮ ਤੋਂ ਸਨਾਤਨੀ ਹਾਂ ਅਤੇ ਸੱਭਿਆਚਾਰਕ ਤੌਰ ਤੇ ਹਿੰਦੂ ਹਾਂ, ਉਦਾਂ ਹੀ ਜਿਵੇਂ ਸਿੱਖ ਧਰਮੀ ਤੌਰ ਤੇ ਸਿੱਖ ਹਨ ਅਤੇ ਸੱਭਿਆਚਾਰਕ ਤੌਰ ਤੇ ਹਿੰਦੂ ਹਨ। ਮੇਰੇ ਕਿੰਨੇ ਹੀ ਸਿੱਖ ਦੋਸਤ ਹਨ। ਮੈਂ ਜਦੋਂ ਵੀ ਉਹਨਾਂ ਨੂੰ ਪੁੱਛਦਾ ਹਾਂ ਕਿ ਕੀ ਉਹਨਾਂ ਨੂੰ ਇੰਡੀਆ 'ਚ ਕਦੇ ਵਿਤਕਰਾ ਮਹਿਸੂਸ ਹੋਇਆ ਹੈ, ਉਹ ਕਹਿੰਦੇ ਹਨ ਕਿ ਜੋ ਕੁਝ ਵੀ ਜਨਰਲ ਬਰਾੜ ਨੇ ਹਰਮੰਦਰ ਸਾਹਿਬ 'ਚ ਕੀਤਾ ਉਹ ਸ਼ਲਾਘਾਯੋਗ ਸੀ। ਉਸ ਨੇ ਅਤਵਾਦੀਆਂ ਨੂੰ ਮਾਰਿਆ। ਹਾਂ, ਕੁਝ ਬੇਕਸੂਰ ਵੀ ਮਾਰੇ ਗਏ ਹੋਣਗੇ, ਪਰ ਉਸ ਲਈ ਜਨਰਲ ਬਰਾੜ ਨਹੀਂ, ਪਿੰਡਰਾਂ ਵਾਲੇ ਜ਼ਿੰਮੇਵਾਰ ਸਨ। ਮੇਰੇ ਸਾਰੇ ਅਤਵਾਦੀਆਂ ਬਾਰੇ ਇਹੀ ਵਿਚਾਰ ਹਨ, ਚਾਹੇ ਉਹ ਨਕਸਲੀ ਹੋਣ, ਖਾਲਿਸਤਾਨੀ, ਇੰਡੀਅਨ ਮੁਜਾਹਿਦੀਨ ਜਾਂ ਹੋਰ ਕੋਈ। ਸਾਰਿਆਂ ਨੂੰ ਮੁੱਢੋਂ ਹੀ ਮਾਰ ਦੇਣਾ ਚਾਹੀਦਾ ਹੈ। ਮੈਂ ਕਦੇ ਕਾਂਗਰਸ ਨੂੰ ਸਿੱਖ ਵਿਰੋਧੀ ਦੰਗਿਆਂ ਲਈ ਮਾਫ ਨਹੀਂ ਕਰ ਸਕਦਾ। ਪਿਛਲੇ ਸਾਲ ਮੈਂ ਦੀਵਾਲੀ ਨਹੀਂ ਸੀ ਮਨਾਈ ਕਿਉਂਕਿ ਦੀਵਾਲੀ 3 ਨਵੰਬਰ ਨੂੰ ਆਈ ਸੀ। ਅਸਲ ਖਰਾਬੀ ਸਾਡੇ ਸਿਸਟਮ 'ਚ ਹੈ, ਨਾ ਕਿ ਦੇਸ਼ 'ਚ। ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਭੋਪਾਲ ਗੈਸ ਤਰਾਸਦੀ ਦੇ ਦੋਸ਼ੀਆਂ ਨੂੰ ਕਦੇ ਸਜ਼ਾ ਨਹੀਂ ਹੋਈ। ਪੀੜਤਾਂ ਨੂੰ 27 ਸਾਲਾਂ ਬਾਅਦ ਵੀ ਇਨਸਾਫ ਨਹੀਂ ਮਿਲਿਆ। ਸਾਨੂੰ ਸਿਸਟਮ ਬਦਲਣਾ ਚਾਹੀਦਾ ਹੈ, ਨਾ ਕਿ ਦੇਸ਼ ਦੇ ਟੋਟੇ ਕਰਨੇ ਚਾਹੀਦੇ ਹਨ। ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹਾਂ। ਮੈਂ ਆਪਣੀ ਜ਼ਿੰਦਗੀ 'ਚ ਕਦੇ ਮਸੀਤ ਨਹੀਂ ਗਿਆ ਤੇ ਨਾ ਹੀ ਕਦੇ ਜਾਵਾਂਗਾ, ਪਰ ਮੈਂ ਪਟਨਾ ਸਾਹਿਬ ਕਈ ਵਾਰ ਗਿਆ ਹਾਂ ਅਤੇ 2 ਵਾਰ ਹਰਮੰਦਰ ਸਾਹਿਬ ਗਿਆ ਹਾਂ। ਮੈਂ ਸੁਭਾਗਾ ਹਾਂ ਕਿ ਪਟਨਾ ਸਾਹਿਬ ਮੇਰੇ ਘਰ ਤੋਂ ਥੋੜੀ ਦੂਰ ਤੇ ਹੀ ਹੈ। ਮੈਂ ਹਮੇਸ਼ਾ ਜਦੋਂ ਉਦਾਸ ਹੁੰਦਾ ਹਾਂ ਉੱਥੇ ਚਲਾ ਜਾਂਦਾ ਹਾਂ। ਸਿੱਖ ਇੰਡੀਆ ਦਾ ਮਾਣ ਹਨ। ਮੈਨੂੰ ਸਿੱਖਾਂ ਨਾਲ ਪਿਆਰ ਹੈ ਅਤੇ ਮੈਂ ਖਾਲਿਸਤਾਨੀਆਂ ਤੋਂ ਨਫ਼ਰਤ ਕਰਦਾ ਹਾਂ। ਅਨਿਕੇਤ ਜੀ। ਡਾਕਟਰ ਸਾਹਿਬ ਵੀਰ ਅਨਿਕੇਤ ਕੁਮਾਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਇੰਨਾ ਟਾਈਮ ਕੱਢਿਆ, ਇੰਨੀ ਲੰਬੀ ਚੌੜੀ ਅੰਗਰੇਜ਼ੀ ਦੇ ਵਿੱਚ ਈਮੇਲ ਲਿਖੀ। ਸਾਡਾ ਵੀ ਵਕਤ ਲੱਗਾ ਉਹਨੂੰ ਪੰਜਾਬੀ ਕਰਨ 'ਚ ਜੀ, ਪਰ ਕਿਉਂਕਿ ਉਹਨਾਂ ਨੇ ਪਹਿਲਾਂ ਸਿੱਧੀ ਧਮਕੀ ਦਿੱਤੀ ਸੀ ਤੇ ਉਸ ਨੂੰ ਅਸੀਂ ਉਵੇਂ ਹੀ ਰਿਲੇਟ ਕੀਤਾ ਸੀ। ਬਹੁਤ ਸਾਰੇ ਸਾਡੇ ਦਰਸ਼ਕਾਂ ਨੇ, ਸਰੋਤਿਆਂ ਨੇ ਵੀ ਇਸ ਦਾ ਨੋਟਿਸ ਲਿਆ ਜੀ। ਕਈਆਂ ਨੇ ਮੈਨੂੰ ਜਿਹੜਾ ਉਹ ਸੇਫ ਰਹਿਣ ਦੀ ਤਾਕੀਦ ਕੀਤੀ, ਕਈਆਂ ਨੇ ਗੁੱਸੇ ਦਾ ਇਜ਼ਹਾਰ ਕੀਤਾ। ਔਰ ਯੂਬਾ ਸਿਟੀ 'ਚ ਇੱਕ ਵੀਰ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਜੀ ਪ੍ਰੋਗਰਾਮ ਬੜਾ ਕਾਮਯਾਬ ਹੈ। ਮੈਂ ਕਿਹਾ ਜੀ ਕਿਵੇਂ? ਕਹਿੰਦਾ ਜੀ ਹੁਣ ਅਜੇ ਅਨਿਕੇਤ ਵਰਗੇ ਲਿਖਦੇ ਨੇ ਤਾਂ ਮਤਲਬ ਵੀ ਤਕਲੀਫ ਇਹਨਾਂ ਨੂੰ ਹੋ ਰਹੀ ਹੈ। ਸੋ ਹਰ ਇੱਕ ਦਾ ਇੱਕ ਆਪਣਾ ਨਜ਼ਰੀਆ ਸੀ। ਇਸ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਧਮਕੀ ਔਰ ਨਫ਼ਰਤ ਔਰ ਪਹੁੰਚ ਹੈ ਉਹ ਬੜੀ ਸਪਸ਼ਟ ਹੈ। ਔਰ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਬਹੁਤ ਘੱਟ ਐਡਿਟ ਕਰੀਏ ਕਿਸੇ ਵੀ ਚੀਜ਼ ਨੂੰ, ਤਾਂ ਕਿ ਜਿਨ੍ਹਾਂ ਭਾਵਨਾਵਾਂ 'ਚੋਂ ਜਿਹੜੀਆਂ ਇਮੋਸ਼ਨਸ ਭਾਵੇਂ ਜਿੰਨੀਆਂ ਮਰਜ਼ੀ ਨਫ਼ਰਤ ਨਾਲ ਭਰੀਆਂ ਨੇ, ਉਹ ਸਾਡੇ ਦਰਸ਼ਕ ਵੀ ਦੇਖ ਸਕਣ ਕਿ ਸਾਡਾ ਵਾਹ ਕਿਹਨਾਂ ਲੋਕਾਂ ਦੇ ਨਾਲ ਹੈ, ਉਹਨਾਂ ਦੀ ਜ਼ਹਿਨੀਅਤ ਕੀ ਹੈ, ਕਿਵੇਂ ਉਹ ਕਵਰ ਅਪ ਦੇ ਮਾਸਟਰ ਨੇ, ਕਿਵੇਂ ਹਰ ਗੱਲ ਦੇ ਉੱਤੇ ਉਹਨਾਂ ਨੂੰ ਪਤਾ ਹੈ ਕਿੱਥੇ ਪਰਦਾਪੋਸ਼ੀ ਕਰਨੀ ਹੈ। ਉੱਥੇ ਕੁਛ ਇੰਡੀਵਿਜੂਅਲਸ ਨੂੰ ਦੋਸ਼ ਦੇ ਦਿਓ, ਕਾਂਗਰਸ ਨੂੰ ਦੇ ਦਿਓ, ਕਿਸੇ ਹੋਰ ਨੂੰ ਦੇ ਦਿਓ, ਪਰ ਅਲਟੀਮੇਟਲੀ ਜਿਵੇਂ ਇਹਨੇ ਅਨਿਕੇਸ਼ ਕੁਮਾਰ ਨੇ ਵੀ ਕਿਹਾ ਕਿ ਜੀ ਮੈਂ ਸਨਾਤਨੀ ਹੈ ਪਰ ਕਲਚਰਲੀ ਹਿੰਦੂ ਹੈ। ਤੁਹਾਡਾ ਧਰਮ ਸਿੱਖ ਹੋ ਸਕਦਾ, ਅਸੀਂ ਕਲਚਰਲੀ ਹਿੰਦੂ ਜੀ। ਸੋ ਜਿਹੜੀ ਅਸਲੀ ਗੱਲ ਹੈ ਉਹ ਤਾਂ ਇਹੀ ਹੈ। ਔਰ ਉਹਨਾਂ ਨੇ ਸ਼ੁਰੂਆਤ 'ਚ ਇਹ ਕਿਹਾ ਕਿ ਵੀ ਤੁਸੀਂ ਸਿੱਖ ਨਹੀਂ ਹੋ, ਤੁਸੀਂ ਖਾਲਸਾ ਨਹੀਂ ਹੋ।
ਔਰ ਇਹ ਜਿਹੜਾ ਖਾਲਿਸਤਾਨੀ ਅੱਤਵਾਦੀ ਹੋ, ਅਖੀਰ 'ਚ ਉਹਨਾਂ ਨੇ ਕਿਹਾ ਵੀ ਮੈਨੂੰ ਖਾਲਿਸਤਾਨੀਆਂ ਤੋਂ ਨਫ਼ਰਤ ਹੈ। ਹੁਣ ਜ਼ਾਹਰ ਹੈ ਉਹਨਾਂ ਨੇ ਕੇਸ ਵੀ ਬਿਲਟ ਕੀਤਾ ਹੈ ਕਿ ਜੀ ਇੱਥੇ ਕਰੋੜਾਂ ਰਹਿੰਦੇ ਨੇ, 6 ਲੱਖ ਫੌਜ 'ਚ ਨੇ, ਜਿਹੜੀ ਗਲਤ ਫਿਗਰ ਹੈ। 3 ਰੈਜੀਮੈਂਟਾਂ ਸਿੱਖਾਂ ਦੀਆਂ ਨੇ, ਇਹ ਸਮਝ ਆ ਸਕਦੀ ਹੈ। ਈਵਨ ਜਦੋਂ ਸਿਨਹਾ ਨੇ ਉਹ ਲੈਫਟੀਨੈਂਟ ਜਨਰਲ ਸੀ ਵੈਸਟਰਨ ਕਮਾਂਡ ਦਾ, ਔਰ ਉਹਨੂੰ ਕਿਹਾ ਗਿਆ ਕਿ ਤੂੰ ਮਾਸਟਰ ਪਲਾਨ ਬਣਾ ਕਿਵੇਂ ਅਟੈਕ ਕਰਨਾ ਹੈ, ਤੇ ਉਹਨੇ ਉਹਦਾ ਇੰਟਰਵਿਊ ਸੀ, ਉਹਦੇ 'ਚ ਉਹਨੇ ਕਿਹਾ ਸੀ ਕਿ 90,000 ਸਿੱਖ ਸੋਲਜਰ ਨੇ, ਔਰ ਮੈਂ ਕਿਹਾ ਵੀ ਇਹ ਕਿਵੇਂ ਇੰਪੈਕਟ ਕਰੇਗਾ ਜੇ ਅਸੀਂ ਫੌਜ ਯੂਜ਼ ਕਰੀਏ। ਸੋ ਉਦੋਂ ਜੇ 90 ਸੀ 30 ਸਾਲ ਪਹਿਲਾਂ, 32 ਸਾਲ ਪਹਿਲਾਂ 82 ਦੀ ਗੱਲ ਹੈ, ਤੇ ਹੁਣ ਤਾਂ ਜਿਹੜਾ ਹੈ ਉਹ ਨੰਬਰ ਸ਼ਾਇਦ 40-50 ਹਜ਼ਾਰ ਤੋਂ ਵੀ ਜ਼ਿਆਦਾ ਨਾ ਹੋਏ, ਕਿਉਂਕਿ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਜਿਹੜਾ ਘਟਾਇਆ। ਜਿਹੜੇ ਹੋਣਗੇ ਵੀ ਨਹੀਂ, ਬਹੁਤ ਸਾਰਿਆਂ ਨੂੰ ਹੋਣਗੇ ਵੀ, ਉਹਨਾਂ 'ਚੋਂ ਬਹੁਤ ਸਾਰੇ ਉਹ ਜ਼ਮਾਨੇ ਗਏ ਕਿ ਹਰ ਸਿੱਖ ਅਫਸਰ ਜਵਾਨ ਸਿੱਖੀ ਸਰੂਪ 'ਚ ਹੁੰਦਾ ਸੀ। ਹੁਣ ਤਾਂ ਉਹਨਾਂ 'ਚੋਂ ਬਹੁਤ ਸਾਰੇ ਪਤਤ ਉਹੀ ਪ੍ਰੈਫਰਡ ਨੇ। ਪਰ ਚਲੋ ਇਹ ਕੇਸ ਕਹਿ ਕੇ ਉਹ ਇਹ ਬਿਲਡ ਕਰਨਾ ਚਾਹੁੰਦੇ ਨੇ ਕਿ ਦੇਖੋ ਇਹ ਸੱਚੇ ਸਿੱਖ ਨੇ, ਕਰੋੜਾਂ ਇੱਥੇ ਰਹਿੰਦੇ ਨੇ, ਤੇ ਤੁਸੀਂ ਫਿਊ ਹੰਡਰਡ ਜਿਹੜੇ ਹੋ, ਕੁਛ 100 ਹੀ ਖਾਲਿਸਤਾਨ ਚਾਹੁੰਦੇ ਹੋ। ਇਹ ਤਾਂ ਬੜਾ ਮਾਣ ਕਰਦੇ ਨੇ ਭਾਰਤ ਤੇ, ਔਰ ਉਹ ਇੱਥੋਂ ਤੱਕ ਆਪਣਾ ਇੱਕ ਜਿਹੜਾ ਹੈ ਨਾ, ਮੇਰੇ ਮਿੱਤਰ ਜਿਨ੍ਹਾਂ ਦਾ ਮੈਂ ਅਕਸਰ ਜ਼ਿਕਰ ਸ਼ੇਖ ਸਾਹਿਬ ਦਾ ਕਰਦਾ, ਉਹ ਇੱਕ ਗੱਲ ਕਈ ਵਾਰ ਕਹਿੰਦੇ ਸੀ, ਕਹਿੰਦੇ ਜਿਹੜਾ ਝੂਠ ਬੋਲਣ ਵਾਲਾ ਹੁੰਦਾ ਜਾਂ ਜਿਹੜਾ ਬੰਦਾ ਕੋਈ ਕੰਸਪਾਇਰ ਕਰ ਰਿਹਾ ਹੁੰਦਾ, ਉਹਦੇ 'ਚ ਇੱਕ ਟੈਂਡੈਂਸੀ ਹੁੰਦੀ ਹੈ ਟੂ ਓਵਰਡੂ। ਔਰ ਇਸੇ ਤਰ੍ਹਾਂ ਜਿਹੜਾ ਬੰਦਾ ਕਿਸੇ ਝੂਠ ਨੂੰ ਸੱਚ ਸਾਬਤ ਕਰਨ ਲਈ ਸਬੂਤ ਦੇ ਰਿਹਾ ਹੋਏ, ਸੋ ਫਿਰ ਇੱਕ ਅੱਧੇ ਸਬੂਤ ਨਾਲ ਉਹਦੀ ਤਸੱਲੀ ਨਹੀਂ ਹੁੰਦੀ, ਉਹਨੂੰ ਲੱਗਦਾ ਕਿ ਵੀ ਇਹ ਕਿਤੇ ਫੜਿਆ ਨਾ ਜਾਏ, ਉਹ ਹੋਰ ਸਬੂਤ ਕ੍ਰੀਏਟ ਕਰਦਾ, ਉਹਦੇ 'ਚੋਂ ਫੜਿਆ ਜਾਂਦਾ ਕਿਉਂਕਿ ਉਹ ਓਵਰਡੂ ਕਰਦਾ। ਹੁਣ ਉਹਦਾ ਇਹ ਕਹਿਣਾ ਕਿ ਜੀ ਉਹ ਜਿਹੜੇ ਸਿੱਖ ਨੇ ਇੱਥੋਂ ਵਾਲੇ, ਉਹ ਤਾਂ ਜਨਰਲ ਬਰਾੜ ਦੀ ਬਹੁਤ ਸ਼ਲਾਘਾ ਕਰਦੇ ਕਿ ਜੀ ਉਹਨਾਂ ਨੇ ਬਹੁਤ ਕੀਤਾ। ਇਹਨੂੰ ਜੇ ਮਿਸਟਰ ਨਿਕੇਸ਼ ਕੁਮਾਰ ਨੂੰ ਇਹ ਪਤਾ ਹੋਏ ਕਿ ਜਿਹੜਾ ਇਹ ਤਾਂ ਜੂਨੀਅਰ ਜਨਰਲ ਸੀ, ਦਿਆਲ, ਰਣਜੀਤ ਸਿੰਘ ਦਿਆਲ, ਜਿਹੜਾ ਲੈਫਟੀਨੈਂਟ ਜਨਰਲ ਸੀ, ਜਦੋਂ ਮਰ ਗਿਆ ਉਸ ਦੇ ਭੋਗ ਦੇ ਉੱਤੇ ਕੋਈ ਗ੍ਰੰਥੀ ਅਰਦਾਸ ਕਰਨ ਨੂੰ ਜਾਣ ਨੂੰ ਤਿਆਰ ਨਹੀਂ ਸੀ, ਕੋਈ ਕੀਰਤਨੀ ਜਥਾ ਨਹੀਂ ਗਿਆ, ਔਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਫੌਜ ਦਾ ਕੋਈ ਸੱਦ ਕੇ ਕਰਾਇਆ, ਟੱਬਰ ਲੈ ਕੇ ਬੈਠਾ ਰਿਹਾ ਕਿ ਪਾਠ ਕਿਹਨੇ ਕਰਨਾ, ਕੋਈ ਗੁਰਦੁਆਰਾ, ਕੋਈ ਦੂਜਾ, ਕੋਈ ਇਹ ਹੈ, ਇਹ ਉੱਥੋਂ ਦੇ ਸਿੱਖਾਂ ਦੀ ਗੱਲ ਹੈ, ਕੋਈ ਇਹ ਨਹੀਂ ਵੀ ਬਾਹਰਲਿਆਂ ਨੇ ਜਾ ਕੇ ਕਿਹਾ ਕਿ ਜੇ ਅਸੀਂ ਨਹੀਂ ਕਰਨ ਦੇਣਾ। ਸੋ ਇਹ ਓਵਰਡੂ ਕਰਨ ਵਾਲੀ ਗੱਲ ਹੈ। ਪਰ ਅਸੀਂ ਫਿਰ ਵੀ ਜੇ ਇਹਨਾਂ ਦਾ ਜਾਂ ਇਸ ਸੋਚ ਵਾਲਿਆਂ ਦਾ ਇਹੋ ਜਿਹਾ ਹੀ ਵਰਤਾਰਾ ਹੈ ਕਿ ਜੀ ਇੱਥੇ ਤਾਂ ਕੋਈ ਨਹੀਂ ਹੈ, ਜਦੋਂ ਅਸੀਂ ਰੈਫਰੈਂਡਮ ਜਾਂ ਪਲੇਬਿਸਾਈਟ ਜਾਂ ਰਾਏਸ਼ੁਮਾਰੀ ਦੀ ਗੱਲ ਕਰਦੇ, ਉਹਦਾ ਮਤਲਬ ਇਹੀ ਹੁੰਦਾ ਕਿ ਭਾਈ ਲੋਕਾਂ ਨੂੰ ਪੁੱਛ ਲਿਆ ਜਾਏ, ਸਿੱਖਾਂ ਨੂੰ ਪੁੱਛ ਲਿਆ ਜਾਏ। ਸਾਡਾ ਹਮੇਸ਼ਾ ਇਹ ਹੁੰਦਾ ਕਿ ਭਾਈ ਸਾਲ ਤੁਸੀਂ ਆਪਣੀ ਜਿਹੜੀ ਫੌਜ ਕੱਢੋ, ਸਾਡੇ ਆਕੂਪਾਈਡ ਜਿਹਨੂੰ ਤੁਸੀਂ ਸਾਡੇ ਪੰਜਾਬ ਨੂੰ ਕੀਤਾ ਹੋਇਆ, ਸਾਡੇ ਨਾਲ ਨੈਗੋਸ਼ੀਏਟ ਕਰੋ, ਟਰਮਸ ਡਿਸਾਈਡ ਕਰੋ, ਰੈਫਰੈਂਡਮ ਦੀਆਂ ਕੀ ਹੋਣਗੀਆਂ, ਸਾਲ ਤੁਸੀਂ ਪ੍ਰਚਾਰ ਕਰ ਲਓ ਕਿ ਬਈ ਤੁਹਾਡੇ ਨਾਲ ਉਹ ਰਹਿਣਾ ਚਾਹੁੰਦੇ ਨੇ ਜਾਂ ਕਿਉਂ ਰਹਿਣਾ ਚਾਹੀਦਾ। ਜਿਹੜੇ ਆਜ਼ਾਦੀ ਦੀ ਗੱਲ, ਜਿਹੜੇ 1.5 ਲੱਖ ਉੱਥੋਂ ਵਾਲੇ ਹੀ ਮਰੇ ਨੇ, ਉਹਨਾਂ ਨੂੰ ਮੌਕਾ ਹੋਏ ਕਿ ਭਾਈ ਉਹ ਆਪਣੀ ਗੱਲ ਕਹਿਣ, ਕੀ ਹੈ ਫਿਰ ਲੋਕਾਂ ਨੂੰ ਪੁੱਛ ਲਓ। ਸੋ ਇਹ ਜਿਹੜਾ ਤੁਹਾਡਾ ਝੂਠ ਜਾਂ ਇਹ ਮਿੱਥ ਬਣਾਇਆ ਹੋਇਆ, ਤੁਸੀਂ ਇਹ ਕਹਿ ਕੇ ਜੀ ਨਹੀਂ ਇਹ ਬਾਹਰ ਬੈਠੇ ਸਿੱਖ ਜਿਹੜੇ ਨੇ ਇਹ ਕਰ ਰਹੇ ਨੇ ਜੀ, ਹਾਲਾਂਕਿ ਕਈ ਉਹ ਇਸ ਕਿਸਮ ਦੇ ਵੀ ਨੇ, ਜਿਵੇਂ ਬੀਬੀ ਕਰਨਜੋਤ ਕੌਰ ਦਾ ਅਸੀਂ ਜ਼ਿਕਰ ਕਰਕੇ ਹਟੇ ਕਿ ਕਈ ਵਾਰ ਇਹ ਪ੍ਰੋਪੇਗੈਂਡਾ ਇੰਨਾ ਜ਼ਿਆਦਾ ਐਨਮੀ ਨੇ ਕੀਤਾ ਹੋਇਆ ਹੈ ਕਿ ਆਪਣਿਆਂ ਨੂੰ ਵੀ ਲੱਗਣ ਲੱਗ ਜਾਂਦਾ, ਔਰ ਕਈ ਵਾਰੀ ਆਪਣੇ ਵੀ ਇਹ ਲਾਈਨ ਡਰਾ ਕਰਨਾ ਚਾਹੁੰਦੇ ਨੇ ਜੀ, ਇਧਰਲੇ ਸਿੱਖ ਤੇ ਬਾਹਰਲੇ ਸਿੱਖ। ਸੋ ਇਹ ਕਹਿਣਾ, ਔਰ ਇਸ ਦੇ ਉਲਟ ਉਹ ਵੀ ਨੇ ਜਿਵੇਂ ਸਰ ਇੰਦਰਜੀਤ ਸਿੰਘ ਜੇਜੀ, ਜਿਹੜੇ ਮੂਵਮੈਂਟ ਅਗੇਂਸਟ ਸਟੇਟ ਰਿਪਰੈਸ਼ਨ ਦੇ ਚੇਅਰਪਰਸਨ ਨੇ, ਉਹਨਾਂ ਨੇ ਵਾਸ਼ਿੰਗਟਨ 'ਚ ਕਿਹਾ, ਉਹਨਾਂ ਨੇ ਕਿਹਾ ਕਿ ਜੀ ਅਜੇ ਤਾਂ ਇਹਨਾਂ ਨੇ 1.5 ਲੱਖ ਮਾਰਿਆ, ਜੇ ਕਿਤੇ ਬਾਹਰ ਸਿੱਖ ਨਾ ਬੈਠਾ ਹੋਏ ਔਰ ਤੁਸੀਂ ਇੱਥੇ ਰੌਲਾ ਨਾ ਪਾਓ, ਇੱਥੇ ਤੁਸੀਂ ਆਵਾਜ਼ ਨਾ ਚੁੱਕੋ, ਤਾਂ ਉਹਨਾਂ ਨੇ ਸਾਰੇ ਮਾਰ ਦੇਣੇ। ਔਰ ਅੱਜ ਜੇ ਅਸੀਂ ਉੱਥੇ ਮਾੜਾ ਮੋਟਾ ਸਾਹ ਲੈ ਸਕਦੇ ਹਾਂ ਤੇ ਬਾਹਰਲਿਆਂ ਕਰਕੇ ਹੈ ਕਿ ਤੁਹਾਡੀ ਆਵਾਜ਼ ਹੀ ਸਾਨੂੰ ਉੱਥੇ ਜ਼ਿੰਦਗੀ ਦਿੰਦੀ ਹੈ। ਹੁਣ ਇਹ ਇੱਕ ਇਮਾਨਦਾਰ ਪਹੁੰਚ ਹੈ ਦੇਖਣ ਦੀ। ਇੱਕ ਉਹ ਨੇ ਜਿਹੜੇ ਕਹਿੰਦੇ ਜੀ ਨਹੀਂ ਜੀ ਤੁਸੀਂ ਉੱਥੇ ਖਾਲਿਸਤਾਨ ਦੇ ਨਾਅਰੇ ਲਾਉਂਦੇ ਹੋ, ਕੁੱਟ ਸਾਨੂੰ ਪੈਂਦੀ ਹੈ ਜੀ। ਔਰ ਕਿਉਂਕਿ ਇਸ ਕਿਸਮ ਦੇ ਲੋਕ ਉਹਨਾਂ ਤੋਂ ਇਹ ਘੋਣਾ ਚਾਹੁੰਦੇ ਨੇ, ਔਰ ਇਹ ਇੱਕ ਬਹਾਨਾ ਹੈ ਜਦੋਂ ਤੁਸੀਂ ਮਾਈਨੋਰਿਟੀਜ਼ ਨੂੰ ਕੁੱਟਣਾ ਹੈ। ਉਹਨਾਂ ਕਸ਼ਮੀਰੀ ਮੁੰਡਿਆਂ ਦੇ ਨਾਲ ਜਿਸ ਕਿਸਮ ਦਾ 2-3 ਯੂਨੀਵਰਸਿਟੀਆਂ ਦੇ ਵਿੱਚ ਸਲੂਕ ਹੋਇਆ, ਔਰ ਬਹਾਨਾ ਇਹ ਬਣਾਇਆ ਕਿ ਜਦੋਂ ਪਾਕਿਸਤਾਨ ਦੇ ਨਾਲ, ਔਰ ਕੋਈ ਪਾਕਿਸਤਾਨ ਇੰਡੀਆ ਮੈਚ ਨਹੀਂ ਸੀ, ਪਾਕਿਸਤਾਨ ਦਾ ਕਿਸੇ ਹੋਰ ਮੁਲਕ ਨਾਲ ਸੀ। ਸੋ ਜੇ ਪਾਕਿਸਤਾਨ ਦੀ ਟੀਮ ਜਿੱਤੀ, ਉਹਨਾਂ ਨੇ ਜਿਹੜਾ ਕੋਈ ਉਸ ਦੇ ਉੱਤੇ ਪੋਜ਼ਿਟਿਵ ਕਮੈਂਟ ਕੀਤਾ ਤਾਂ ਉੱਥੇ ਦੰਗਾ ਕਰ ਦਿੱਤਾ ਹੋਸਟਲ 'ਚ, ਜੀ ਇਹ ਤਾਂ ਪਾਕਿਸਤਾਨੀ ਨੇ ਜੀ, ਇਹਨਾਂ ਦੀ ਪਿੱਠ ਠੋਕੀ ਹੈ ਜੀ। ਸੋ ਮੈਂ ਸਮਝਦਾ ਵੀ ਇਹ ਮਾਈਨੋਰਿਟੀਜ਼ ਦਾ ਹਮੇਸ਼ਾ ਹੀ ਇਹ ਹਸ਼ਰ ਹੁੰਦਾ ਕਿ ਉਹਨਾਂ ਨੂੰ ਹਰ ਟਰਨ ਆਫ ਦਾ ਰੋਡ ਦੇ ਉੱਤੇ ਸਾਬਤ ਕਰਨਾ ਪੈਂਦਾ ਹੈ ਕਿ ਜੀ ਉਹ ਬੜੇ ਪੈਟਰੀਓਟਿਕ ਨੇ। ਸੋ ਇਹ ਜਿਹੜਾ ਇਸ ਸਾਰੇ ਨੂੰ ਬਣਾ ਕੇ ਇਹ ਸਾਰਿਆਂ ਨੂੰ ਫਿਰ ਉਹਨੇ ਇਹ ਕਿਹਾ ਕਿ ਜੀ
ਔਰ ਇਹ ਰੀਅਲ ਹਿੰਦੂ ਮੈਂਟੈਲਿਟੀ ਹੈ, ਮੋਦੀਆਈਜ਼ਡ ਲਾਈਨ ਹੈ ਕਿ ਜੀ ਮੈਂ ਹਰ ਕਿਸਮ ਦੇ ਦਹਿਸ਼ਤਗਰਦ, ਉਹ ਕਹਿੰਦਾ ਨਕਸਲੀਆਂ ਨੂੰ ਮਾਰ ਦਿਓ ਜੀ, ਖਾਲਿਸਤਾਨੀਆਂ ਨੂੰ ਮਾਰ ਦਿਓ, ਇੰਡੀਅਨ ਮੁਜਾਹਿਦੀਨ। ਹੁਣ ਨਕਸਲਵਾਦੀ ਕੌਣ ਨੇ? ਗਰੀਬ, ਦਲਿਤ ਔਰ ਟਰਾਈਬਲ, ਆਦੀਵਾਸੀ, ਜਿਹੜੇ ਬ੍ਰਾਹਮਣਵਾਦ ਦੇ ਨਕਸ਼ੇ 'ਚ ਫਿੱਟ ਨਹੀਂ ਹੁੰਦੇ। ਇੰਡੀਅਨ ਮੁਜਾਹਿਦੀਨ ਕੌਣ ਨੇ? ਇਹਨਾਂ ਨੇ ਇਹ ਨਾਂ ਦਿੱਤਾ ਹੋਇਆ ਮੁਸਲਮਾਨ ਭਾਰਤ ਦੇ, ਖਾਲਿਸਤਾਨੀ ਸਿੱਖ। ਸੋ ਮਤਲਬ ਇਹ ਹੈ ਕਿ ਇਹੀ ਸੋਲੂਸ਼ਨ ਜਿਹੜਾ ਜਦੋਂ ਇਹਨਾਂ ਦਾ ਪਿਓ ਗੋਲਵਲਕਰ ਜਿਹਨੇ RSS ਨੂੰ ਦਾ ਸਾਰਾ ਕੋਡ ਲਿਖਿਆ, ਉਹ ਇਹ ਕਹਿੰਦਾ ਹੈ ਵੀ ਜਿਹੜਾ ਹੱਲ ਮਾਈਨੋਰਿਟੀਜ਼ ਦਾ ਜਾਂ ਅਕਲੀਅਤਾਂ ਦਾ, ਘੱਟ ਗਿਣਤੀਆਂ ਦਾ ਹਿਟਲਰ ਨੇ ਕੱਢਿਆ ਜਰਮਨ 'ਚ, ਇਹੀ ਸੋਲੂਸ਼ਨ ਹੈ ਭਾਰਤ ਦੇ ਨਕਸ਼ੇ 'ਚ ਜਿਹੜੀਆਂ ਘੱਟ ਗਿਣਤੀਆਂ ਨੇ। ਸੋ ਉਹ ਇਹੀ ਹੈ ਵੀ ਮਾਰ ਦਿਓ, ਫਾਈਨਲ ਸੋਲੂਸ਼ਨ ਜਿਹੜਾ ਉਹਨੇ ਕਿਹਾ ਸੀ ਉਹ ਇਹੀ ਹੈ। ਇਹ ਵੀ ਇਹੀ ਕਹਿੰਦਾ ਕਿ ਮਾਰ ਦਿਓ ਇਹ ਸਾਰੇ, ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਣੀ ਚਾਹੀਦੀ, ਇਹ ਮਾਰੇ ਜਾਣ ਦੇ ਕਾਬਲ ਨੇ। ਔਰ ਬਾਕੀ ਹਾਂ ਭੋਪਾਲ ਤਰਾਸਦੀ ਉਹਨੇ ਕਿਹਾ। ਹੁਣ ਭੋਪਾਲ 'ਚ ਜੇ ਕਿਉਂਕਿ ਜਿਹੜੀ ਯੂਨੀਅਨ ਕਾਰਬਾਈਡ ਮਰ ਗਿਆ ਬੰਦਾ ਜਿਹੜਾ ਉਹਨੂੰ ਓਨ ਕਰਦਾ ਸੀ, ਉਸ ਪਲਾਂਟ ਨੂੰ, ਉਹਦੇ 'ਚ ਵੀ ਭੋਪਾਲ 'ਚ ਵੀ ਜਿਹੜੇ, ਕਿਉਂਕਿ ਇਨਰ ਸਿਟੀ ਸੀ, ਮਰਨ ਵਾਲੇ ਜ਼ਿਆਦਾ ਮੁਸਲਮਾਨ ਨੇ ਜਾਂ ਗਰੀਬ ਦਲਿਤ ਨੇ ਜੀ। ਇਸ ਲਈ ਜੇ ਉੱਥੇ ਬ੍ਰਾਹਮਣ ਮਰੇ ਹੁੰਦੇ ਜਾਂ ਕੋਈ ਹੋਰ ਇਹਨਾਂ ਦੇ ਹਾਈ ਕਾਸਟ ਜਾਂ ਦੂਜੇ ਹੁੰਦੇ, ਦੈਨ ਸਟੋਰੀ ਡਿਫਰੈਂਟ ਹੁੰਦੀ। ਕਸ਼ਮੀਰੀ ਪੰਡਤਾਂ ਦਾ ਕਿਵੇਂ ਕੇਸ ਚੁੱਕਿਆ ਹੋਇਆ, ਕਿਵੇਂ ਉਹਨਾਂ ਤੋਂ ਜਾਲੀ ਵੋਟਾਂ ਵੀ ਪਾਉਣਗੇ, ਲੱਖ ਵੀ ਨਹੀਂ 60-70 ਹਜ਼ਾਰ ਹੋਣਾ, 3 ਲੱਖ ਬਣਾ ਦੇਣਗੇ, ਕਹਿਣਗੇ ਜੀ ਦਿੱਲੀ 'ਚ ਵੀ ਵੋਟਾਂ ਪਾਉਣਗੇ। ਉਹ ਕਸ਼ਮੀਰ ਇਹਨਾਂ ਨੇ ਇਵੇਂ ਹੀ ਰਿਗ ਕਰਨੀ ਹੈ ਇਲੈਕਸ਼ਨ। ਸੋ ਉਹਨਾਂ ਦਾ ਕੇਸ ਦੇ ਲਈ ਤਾਂ ਇੱਥੇ ਵੀ ਕਸ਼ਮੀਰੀ ਪੰਨੂਨ ਆਰਗੇਨਾਈਜੇਸ਼ਨ ਬਣਾਈ ਹੋਈ ਹੈ। ਜੇ ਇੱਥੇ ਕਸ਼ਮੀਰੀ ਕੋਈ ਪ੍ਰੋਟੈਸਟ ਕਰਦੇ ਨੇ ਕਿ ਆਪਣੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਤੋਂ, ਕਸ਼ਮੀਰੀ ਪੰਡਤ ਲਿਆ ਕੇ ਖੜੇ ਕਰ ਦਿੰਦੇ ਨੇ। ਲੇਕਿਨ ਭੋਪਾਲ ਦੇ ਵਿੱਚ ਉਹ ਵਿਚਾਰੇ ਗਰੀਬ, ਜਿਹੜੇ ਹਿੰਦੂ ਵੀ ਮਰੇ ਉਹ ਵੀ ਗਰੀਬ ਬਹੁਤ, ਉਹ ਬਸਤੀਆਂ ਜਿਹੜੀਆਂ ਉਹਦੇ ਨੇੜੇ ਤੇੜੇ ਨੇ। ਸੋ ਉਹਨਾਂ ਦਾ ਤਾਂ ਕੋਈ ਵਾਲੀ ਵਾਰਸ ਨਹੀਂ, ਔਰ ਇੰਟੀਰੀਅਰ ਪਾਪੂਲੇਸ਼ਨ ਕਾਫੀ ਵੱਡੀ ਗਿਣਤੀ 'ਚ ਮੁਸਲਮਾਨ। ਸੋ ਕੁੱਲ ਮਿਲਾ ਕੇ ਉਹਨੇ ਅਖੀਰ 'ਚ ਕਿਹਾ ਕਿ ਜੀ ਮੈਂ ਮਸਜਿਦ ਨਹੀਂ ਜਾਂਦਾ, ਮੈਂ ਪਟਨਾ ਸਾਹਿਬ ਤੇ ਹਰਮੰਦਰ ਸਾਹਿਬ ਜਾਂਦਾ, ਮੈਨੂੰ ਸ਼ਾਂਤੀ ਮਿਲੇ। ਚਲੋ ਉਹ ਕਿਸੇ ਦਾ ਅਕੀਦਾ ਹੈ, ਪਰ ਇਹ ਕਹਿਣਾ ਵੀ ਕਿ ਮੈਂ ਮਸਜਿਦ ਨਹੀਂ ਜਾਂਦਾ, ਇਹ ਵੀ ਹੇਟਡ ਸ਼ੋ ਕਰਦਾ ਕਿ ਮੁਸਲਮਾਨਾਂ ਦੇ ਲਈ ਤੁਸੀਂ ਨਫ਼ਰਤ। ਔਰ ਜਿਹੜਾ ਇਹ ਪਟਨਾ ਹਰਮੰਦਰ ਸਾਹਿਬ, ਇੱਕ ਪਾਸੇ ਤੁਸੀਂ ਖਾਲਿਸਤਾਨੀਆਂ ਨੂੰ, ਸਿੱਖਾਂ ਨੂੰ ਇਹ ਕਹਿੰਦੇ ਹੋ ਕਿ ਇਹਨਾਂ ਨੂੰ ਇਹ ਮਾਰੇ ਜਾਣ ਦੇ ਕਾਬਲ ਨੇ, ਤੇ ਦੂਜੇ ਪਾਸੇ ਤੁਸੀਂ ਹੇਜ ਜਿਤਾ ਰਹੇ ਹੋ ਜੀ ਕਿ ਤੁਹਾਡਾ ਮਨ ਉਦਾਸ ਹੁੰਦਾ ਹੈ, ਤੁਸੀਂ ਪਟਨਾ ਸਾਹਿਬ ਆ ਜਾਂਦੇ ਹੋ ਜਾਂ ਤੁਸੀਂ ਹਰਮੰਦਰ ਸਾਹਿਬ ਆਏ ਹੋ। ਸੋ ਔਰ ਇਹ ਕਹਿਣਾ ਜੀ ਮੈਂ ਸਿੱਖਾਂ ਨੂੰ ਪੁੱਛਿਆ ਤੁਹਾਡੇ ਨਾਲ ਵਿਤਕਰਾ ਤਾਂ ਨਹੀਂ ਹੁੰਦਾ, ਉਹਨਾਂ ਨੇ ਕਿਹਾ ਨਾ ਨਾ ਨਾ, ਅਸੀਂ ਤਾਂ ਇੱਥੇ ਰਾਜਕੁਮਾਰ ਹੈ, ਇਹ ਤਾਂ ਪ੍ਰਿੰਸ ਹੈ ਜੀ। ਸੋ ਕੁੱਲ ਮਿਲਾ ਕੇ ਇਹ ਜਿਹੜਾ ਇਹ ਮਾਈਂਡ ਸੈਟ ਹੈ, ਇਹ ਐਵਰੇਜ ਔਰ ਇਹ ਇਮਾਨਦਾਰ ਹੈ ਬੰਦਾ, ਕਿਉਂਕਿ ਉਹਨੇ ਆਪਣਾ ਜਿਹੜੀ ਮਨ ਦੀ ਜੋ ਵੀ ਉਹਦੇ 'ਚ ਉਹਨੂੰ ਲੁਕੋਇਆ ਨਹੀਂ ਹੈ। ਔਰ ਇਹ ਇੱਕ ਜਿਹਨੂੰ ਤੁਸੀਂ ਇੱਕ ਕੇਸ ਕਹਿੰਦੇ ਹੋ ਜਾਂ ਕਲਾਸ ਕੇਸ ਕਹਿੰਦੇ ਹੋ ਕਿ ਜਿਹਦੇ ਥੱਲੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉੱਥੇ ਥਿੰਕਿੰਗ ਪੈਟਰਨ ਕੀ ਹੈ। ਇਹ ਇੱਕ ਮੈਂ ਮੰਨਦਾ, ਇਹਨੇ ਜੋ ਕਿਹਾ ਹੈ ਕਿ ਆਰਡੀਨਰੀ ਹੋਏਗਾ ਬੰਦਾ, ਜਾਣਦਾ ਵਾਕਈ ਭੁਵਨੇਸ਼ਵਰ 'ਚ ਰਹਿੰਦਾ ਹੋਏਗਾ, ਮੈਨੂੰ ਨਹੀਂ ਪਤਾ ਹੈ ਕਿ ਵੀ ਇਹ ਵੀ ਸਾਰਾ ਫਰਾਡ ਹੋ ਸਕਦਾ। ਲੇਕਿਨ ਇਸ ਸਾਰੇ ਦੇ ਵਿੱਚੋਂ ਇੱਕ ਗੱਲ ਜਿਹੜੀ ਬਾਹਰ ਨਿਕਲਦੀ ਹੈ ਕਿ ਜੇ ਇਸ ਕਿਸਮ ਦਾ ਇੱਕ ਐਵਰੇਜ ਬੰਦਾ ਜਿਹੜਾ ਇਹ ਕਹਿੰਦਾ ਹੈ ਕਿ ਜੀ ਮੈਂ ਹਰਮੰਦਰ ਸਾਹਿਬ ਜਾਂ ਮੈਂ ਪਟਨਾ ਸਾਹਿਬ 'ਚ ਆਸਥਾ ਰੱਖਦਾ, ਜੇ ਉਹਦੀ ਥਿੰਕਿੰਗ ਇਹ ਹੈ ਤੇ ਜਿਹੜਾ ਬਿਲਕੁਲ ਗੋਲਵਲਕਰ ਦੀਆਂ ਟੀਚਿੰਗਸ, ਹਿੰਦੂਤਵਾ, ਅਖੰਡ ਭਾਰਤ ਔਰ ਉਸ ਸਾਰੀ ਹੇਟਰੇਡ ਦੇ ਵਿੱਚ ਜਿਉਂਦਾ ਰਹਿੰਦਾ, ਉਹਨਾਂ ਦਾ ਮਾਈਂਡ ਸੈਟ ਸਿੱਖਾਂ ਪ੍ਰਤੀ, ਬਾਕੀ ਮਾਈਨੋਰਟੀਜ਼ ਪ੍ਰਤੀ ਕੀ ਹੋਏਗਾ ਜੀ, ਇਹ ਅੰਦਾਜ਼ਾ ਲਾਣਾ ਔਖਾ ਨਹੀਂ ਹੈ। ਸੋ ਇਹਦਾ ਵੀਰ ਅਨਿਕੇਤ ਕੁਮਾਰ ਦਾ ਬਹੁਤ ਸ਼ੁਕਰੀਆ ਕਿ ਉਹਨੇ ਆਪਣਾ ਜ਼ਿਹਨ ਜਿਹੜਾ ਉਹ ਖੋਲ੍ਹਿਆ ਜੀ। ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।